ਤੁਸੀਂ ਜੇ ਆਪਾਂ ਟਰੁੱਥ ਦੇ ਉੱਤੇ ਡੋਨਲਡ ਟਰੰਪ ਦੀਆਂ ਸਟੇਟਮੈਂਟਸ ਦੇਖੀਏ ਤਾਂ ਜਿਹੜੀਆਂ ਲੇਟੈਸਟ ਸਟੇਟਮੈਂਟਸ ਆ ਉਹਦੇ 'ਚ ਇੱਕ ਜਿਹੜਾ ਰਸ਼ੀਆ ਦੇ ਫੋਰਮਰ ਪ੍ਰੈਜ਼ੀਡੈਂਟ ਨੇ ਉਹਨਾਂ ਦਾ ਬੜਾ ਜ਼ਿਕਰ ਕੀਤਾ ਟਰੰਪ ਨੇ, ਜਿਨ੍ਹਾਂ ਦੇ ਚੱਲਦਿਆਂ ਮਤਲਬ ਮੈਂ ਨਾਂ ਉਹਨਾਂ ਦਾ ਦਮਿਤਰੀ ਮੈਡਵੇਡੇਵ, ਤੇ ਇਹ ਲਗਾਤਾਰ ਐਂਟੀ ਅਮਰੀਕਨ ਕਾਫੀ ਸਟਰੋਂਗ ਲਾਈਨ ਲੈ ਕੇ ਚੱਲ ਰਹੇ ਸੀ, ਤੇ ਉਹਨਾਂ ਨੇ ਜਿਹੜੀ ਧਮਕੀ ਦਿੱਤੀ ਸੀ ਕਿ ਰਸ਼ੀਆ ਦੇ ਕੋਲ ਸੋਵੀਅਤ ਏਰਾ ਦੀਆਂ ਜਿਹੜੀ ਨਿਊਕਲੀਅਰ ਕੈਪੇਬਿਲਿਟੀ ਆ ਉਹ ਅੱਜ ਵੀ ਆ, ਤੇ ਜੇ ਤੋਂ ਬਾਅਦ ਹੁਣ ਡੋਨਲਡ ਟਰੰਪ ਨੇ ਜਿਹੜੀਆਂ ਅਮਰੀਕਨ ਨਿਊਕਲੀਅਰ ਸਬਮਰੀਨਸ ਨੇ ਉਹ ਰਸ਼ੀਆ ਦੇ ਵੱਲ ਤੋਰੀਆਂ ਆ। ਤੇ ਇਹ ਕਿਉਂਕਿ ਮੈਂ ਇਸ ਕਰਕੇ ਜ਼ਿਕਰ ਕਰ ਰਿਹਾ ਕਿ ਜਿਹੜੀ ਇੰਡੀਆ ਦੇ ਰਿਗਾਰਡਿੰਗ ਇੰਡੀਆ ਰਸ਼ੀਆ ਰਿਲੇਸ਼ਨਸ਼ਿਪ ਦੇ ਰਿਗਾਰਡਿੰਗ ਵੀ ਜਿਹੜੀ ਸਟੇਟਮੈਂਟ ਆਈ ਸੀ ਡੋਨਲਡ ਟਰੰਪ ਦੀ, ਉਹਦੇ 'ਚ ਵੀ ਇਹਦਾ ਮੈਡਵੇਡੇਵ ਦਾ ਜ਼ਿਕਰ ਸਪੈਸ਼ਲੀ ਕੀਤਾ ਸੀ ਡੋਨਲਡ ਟਰੰਪ ਨੇ। ਤਾਂ ਮਤਲਬ ਇਹ ਜਿਹੜੀ ਅੱਜ ਦੀ ਸਟੇਟਮੈਂਟ ਹੈ ਡਾਕਟਰ ਸਾਹਿਬ, ਕਿਉਂਕਿ ਇੰਡੀਅਨ ਮੀਡੀਆ ਦੇ ਵਿੱਚ ਇਹ ਕਾਫੀ ਗੱਲ ਕਹੀ ਗਈ ਕਿ ਡੋਨਲਡ ਟਰੰਪ ਜਿਹੜਾ ਆ ਉਹ ਅਨਪ੍ਰੈਡਿਕਟੇਬਲ ਆ, ਉਹਦੀਆਂ ਸਟੇਟਮੈਂਟਸ ਕੋਈ ਮੈਟਰ ਨਹੀਂ ਕਰਦੀਆਂ ਉਹ ਟਰੁੱਥ ਦੇ ਉੱਤੇ ਕੀ ਲਿਖਦਾ ਆ। ਪਰ ਡੋਨਲਡ ਟਰੰਪ ਦੀ ਅੱਜ ਦੀ ਸਟੇਟਮੈਂਟ 'ਚ ਉਹਨਾਂ ਦਾ ਇੱਕ ਵਰਡ ਆ, ਉਹ ਕਹਿੰਦੇ ਆ ਕਿ ਵਰਡਸ ਆਰ ਵੈਰੀ ਇੰਪੋਰਟੈਂਟ ਐਂਡ ਕੈਨ ਆਫਨ ਲੀਡ ਟੂ ਅਨਇੰਟੈਂਡਡ ਕਨਸੀਕੁਐਂਸਿਸ। ਮਤਲਬ ਇਹ ਉਹਨਾਂ ਨੇ ਇੱਕ ਵਰਡ ਯੂਜ਼ ਕੀਤਾ ਆ ਆਪਣੀ ਸਟੇਟਮੈਂਟ 'ਚ। ਤਾਂ ਤੁਸੀਂ ਡੋਨਲਡ ਟਰੰਪ ਦੀ ਪਰਸਨੈਲਿਟੀ ਨੂੰ ਕਿਵੇਂ ਦੇਖ ਰਹੇ ਹੋ? ਕਿਉਂਕਿ ਅਸੀਂ ਜੇ ਮੰਨੀਏ ਕਿ ਡੋਨਲਡ ਟਰੰਪ ਇੱਕ ਵੱਡਾ ਸ਼ਿਫਟ ਲੈ ਕੇ ਆ ਰਹੇ ਆ ਵਰਲਡ ਪੋਲੀਟਿਕਸ ਦੇ ਵਿੱਚ, ਤਾਂ ਉਹਦੀ ਪ੍ਰੈਡਿਕਟੇਬਿਲਿਟੀ ਤੁਸੀਂ ਅੱਜ ਜਿੱਥੇ ਡੋਨਲਡ ਟਰੰਪ ਖੜੇ ਆ ਕਿੰਨੀ ਕੁ ਦੇਖ ਰਹੇ ਹੋ ਕਿ ਉਹ ਕੰਟੀਨਿਊਲੀ ਜਿਹੜੀ ਇਹ ਲਾਈਨ ਉਹਨਾਂ ਨੇ ਲਈ ਆ ਰਸ਼ੀਆ ਦੇ ਖਿਲਾਫ ਉਹਨੂੰ ਕੰਟੀਨਿਊ ਕਰਨਗੇ, ਤੇ ਕੋਈ ਵੱਡੀਆਂ ਜਿਹੜੀਆਂ ਚੇਂਜਿਸ ਆ ਅਸੀਂ ਵਰਲਡ ਆਰਡਰ ਦੇ ਵਿੱਚ ਅੱਗੇ ਦੇਖ ਸਕਦੇ ਹਾਂ? ਦੇਖੋ, ਪਹਿਲਾਂ ਜਿਹੜਾ ਜਿਵੇਂ ਅਸੀਂ ਸ਼ੁਰੂ 'ਚ ਗੱਲ ਕਰਦਿਆਂ ਕਿਹਾ ਸੀ ਕਿ ਜਿਹੜਾ ਕਈ ਵਾਰ ਜਿਹੜੇ ਲਫ਼ਜ਼ਾਂ ਦਾ ਸਿੰਬੋਲਿਜ਼ਮ ਹੈ ਜਾਂ ਲਫ਼ਜ਼ਾਂ ਦਾ ਜਾਦੂ ਹੈ ਉਹ ਬੜਾ ਇੰਪੋਰਟੈਂਟ ਹੁੰਦਾ ਹੈ। ਪ੍ਰੈਜ਼ੀਡੈਂਟ ਟਰੰਪ ਆਪਣੇ ਅਰਲੀ ਜਵਾਨੀ ਦੇ ਡੇਜ਼ ਦੇ ਵਿੱਚ ਇੱਕ ਰਿਐਲਿਟੀ ਸ਼ੋਅ ਵੀ ਰਨ ਕਰਦੇ ਰਹੇ, ਜਿਹਦੇ ਵਿੱਚ ਜਿਹੜਾ ਕਾਫੀ ਪਪੂਲਰ ਰਿਐਲਿਟੀ ਸ਼ੋਅ ਸੀ, ਔਰ ਉਹਨਾਂ ਜ਼ਮਾਨਿਆਂ ਦੇ ਵਿੱਚ ਇੱਕ ਸ਼ੋਅ ਹੋਰ ਚੱਲਦਾ ਸੀ ਜਿਹਨੂੰ ਕਹਿੰਦੇ ਸੀ ਡੈਡ ਹੈਂਡ। ਹੁਣ ਡੈਡ ਹੈਂਡ ਜਿਹੜਾ ਹੈ ਇਹ ਤਬਾਹੀ ਦਾ ਨਾਂ ਸੀ ਮੁਕੰਮਲ, ਔਰ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀ ਟਰਮੀਨੋਲੋਜੀ ਇੰਡੀਆ ਔਰ ਰਸ਼ੀਆ ਦੇ ਕੰਟੈਕਸਟ ਯੂਜ਼ ਕੀਤੀ ਉਹ ਡੈਡ ਇਕੋਨਮੀਜ਼ ਕਿਹਾ ਕਿ ਭਾਈ ਇਹ ਜਿਹੜੇ ਨੇ ਇਕੱਠੇ ਹੀ ਡਾਊਨ ਜਾਣ ਡੁੱਬਣ, ਇਹ ਡੈਡ ਇਕੋਨਮੀਜ਼ ਨੇ। ਤੇ ਉਹ ਜਿਹੜਾ ਐਕਸ ਪ੍ਰੈਜ਼ੀਡੈਂਟ ਹੈ ਜਿਹੜਾ ਉਹਨਾਂ ਦੀ ਹੌਕਿਸ਼ ਅਪਰੋਚ ਹੈ ਵਿਦਨ ਰਸ਼ੀਆ, ਉਹਨੇ ਉਸ ਡੈਡ ਹੈਂਡ ਵਾਲੇ ਸ਼ੋਅ ਦਾ ਰੈਫਰ ਕਰਦਿਆਂ ਜਿਹਦਾ ਮਤਲਬ ਇਹ ਸੀ ਕਿ ਇਹਦਾ ਮਤਲਬ ਮੁਕੰਮਲ ਫਿਰ ਤਬਾਹੀ ਵੀ ਹੈ, ਡੈਡ ਇਕੋਨਮੀਜ਼ ਨਹੀਂ ਹੈ, ਰਿਮੈਂਬਰ ਦਾ ਡੈਡ ਹੈਂਡ ਐਜ਼ ਵੈਲ। ਸੋ ਇਹ ਆਪਣੇ ਆਪ ਦੇ ਵਿੱਚ ਪਹਿਲਾਂ ਤਾਂ ਇਹ ਲਫ਼ਜ਼ਾਂ ਦਾ ਮੈਂ ਦੱਸਾਂ ਵੀ ਡੈਡ ਇਕੋਨਮੀ ਯੂਜ਼ ਕਰਨਾ ਔਰ ਡੈਡ ਹੈਂਡ ਇਹਨਾਂ ਦਾ ਆਪਸੀ ਸੰਬੰਧ ਕੀ ਹੈ। ਔਰ ਜਿਉਂ ਹੀ ਪ੍ਰੈਜ਼ੀਡੈਂਟ ਨੇ ਐਕਸ ਪ੍ਰੈਜ਼ੀਡੈਂਟ ਨੇ ਕਿਹਾ, ਪ੍ਰੈਜ਼ੀਡੈਂਟ ਟਰੰਪ ਨੇ ਇਸ ਦਾ ਕਾਫੀ ਸਖਤ ਨੋਟਿਸ ਲੈਂਦਿਆਂ ਉਸੇ ਟਵੀਟ ਦੇ ਵਿੱਚ ਵੀ ਜ਼ਿਕਰ ਕੀਤਾ ਸੀ। ਔਰ ਜਿਵੇਂ ਤੁਸੀਂ ਕਿਹਾ ਅੱਜ ਦੀਆਂ ਖਬਰਾਂ ਮੁਤਾਬਕ ਜਿਹੜੀ ਨਿਊਕਲੀਅਰ ਲੇਸਡ ਸਬਮਰੀਨਸ ਨੇ ਔਰ ਦੂਸਰੇ ਨੇ ਉਹਨਾਂ ਦਾ ਅਮਲਾ ਫੈਲਾ ਉਹਨਾਂ ਨੂੰ ਉਸ ਪਾਸੇ ਤੋਰਿਆ। ਦੇਖੋ, ਚੱਲ ਤਾਂ ਇਹ ਨੈਗੋਸ਼ੀਏਸ਼ਨ 'ਚ ਵੀ ਪ੍ਰੈਸ਼ਰ ਟੈਕਟਿਕ ਰਿਹਾ, ਉਹ ਭਾਵੇਂ ਟੈਰਿਫ ਵਧਾ ਦੇਣਾ ਚਾਈਨਾ ਦਾ 100%, 135%, ਚਾਈਨਾ ਨੇ ਜਿਹੜਾ ਉਹ ਰੇਅਰ ਅਰਥ ਮਿਨਰਲ ਜਿਹੜੇ ਨੇ ਉਹ ਐਕਸਪੋਰਟ ਬੰਦ ਕਰ ਦਿੱਤੇ, ਫਿਰ ਅਮਰੀਕਾ ਅਟਕ ਗਿਆ। ਭਾਰਤ ਦੇ ਹਵਾਲੇ ਨਾਲ ਵੀ ਜਿਵੇਂ ਤੁਸੀਂ ਸ਼ੁਰੂਆਤ 'ਚ ਹੀ ਕਿਹਾ ਕਿ ਸਭ ਤੋਂ ਪਹਿਲਾਂ ਨੈਗੋਸ਼ੀਏਸ਼ਨ ਸ਼ੁਰੂ ਕਰਨ ਵਾਲਾ ਭਾਰਤ ਸੀ, ਔਰ ਉਹਨਾਂ ਦਾ ਪਿਊਸ਼ ਗੋਇਲ ਜਿਹੜਾ ਇਸ ਕਮਰਸ ਮਹਿਕਮੇ ਨੂੰ ਡੀਲ ਕਰਦਾ ਹੈ ਉਹ ਇੱਥੇ ਕਈ ਹਫ਼ਤੇ ਬੈਠਾ ਰਿਹਾ ਹੈ, ਔਰ ਉਹਨਾਂ ਦੀਆਂ ਟੀਮਸ 3-4 ਵਾਰੀ ਆਈਆਂ ਗਈਆਂ, ਨਵੀਂ ਇਨਪੁਟ ਇਧਰੋਂ ਉਧਰੋਂ, ਔਰ ਇਵੈਂਚੁਅਲੀ ਜਿਹੜੀ ਗੱਲ ਜੇ ਤੁਸੀਂ ਕੱਲ ਉਹਨਾਂ ਦੇ ਕਮਰਸ ਸੈਕਟਰੀ ਅਮਰੀਕਾ ਦੇ ਦਾ ਬਿਆਨ ਦੇਖੋ ਕਿ ਇਹ ਜਿਹੜੀਆਂ ਨੈਗੋਸ਼ੀਏਸ਼ਨ ਸੀ ਇਹ ਫਰਸਟ੍ਰੇਟਿੰਗ ਸੀ। ਉਹਨਾਂ ਨੂੰ ਇਹ ਨਜ਼ਰ ਆਇਆ ਕਿ ਵੀ ਇਹ ਭਾਰਤ ਜਿਹੜਾ ਹੈ ਉੱਲੂ ਬਣਾ ਰਹੇ ਨੇ ਸਾਨੂੰ। ਔਰ ਇਸ ਸਾਰੇ ਦੇ ਚੱਲਦਿਆਂ ਇਸ ਤੋਂ ਪਹਿਲਾਂ ਹਾਲਾਂਕਿ 31 ਜੁਲਾਈ ਤੱਕ ਡੈਡਲਾਈਨ ਸੀ, ਲੇਕਿਨ ਡੇ ਅਰਲੀਅਰ ਪ੍ਰੈਜ਼ੀਡੈਂਟ ਟਰੰਪ ਨੇ ਨਾ ਸਿਰਫ ਉਹਨਾਂ ਨੂੰ ਜਿਹੜਾ ਟੈਰਿਫ ਦਾ ਐਲਾਨ ਕੀਤਾ ਪਰ ਨਾਲ ਦੀ ਨਾਲ ਜਿਹੜੀ ਪਨਿਸ਼ਮੈਂਟ ਦੀ ਲਾਈਨ ਸੀ, ਕਿਉਂਕਿ ਅਲਟੀਮੇਟਲੀ ਗੱਲ ਜਿਹੜੀ ਹੈ ਉਹ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਕਿ ਭਾਈ ਚੋਰ ਨਹੀਂ ਚੋਰ ਦੀ ਮਾਂ ਜਿਹੜੀ ਹੈ ਅਲਟੀਮੇਟ ਦੋਸ਼ੀ ਹੁੰਦੀ ਹੈ। ਉਹ ਉਹਨਾਂ ਨੂੰ ਨਜ਼ਰ ਆਇਆ ਵੀ ਭਾਰਤ ਇੱਕ ਤਾਂ ਇਸ ਗੱਲ ਦਾ ਧਿਆਨ ਰਿਹਾ ਕਿ ਭਾਰਤ ਨੇ ਇਹਨਾਂ ਬਾਈਡਨ ਈਰਾ ਦੇ ਵਿੱਚ, ਕਿਉਂਕਿ ਦੇਖੋ 2016 ਤੋਂ 2020 ਤੱਕ ਟਰੰਪ ਪ੍ਰੈਜ਼ੀਡੈਂਟ ਸਨ, ਇਹ ਉਹ ਦੌਰ ਸੀ ਜਿਹਦੇ 'ਚ ਜੇ ਸਾਨੂੰ ਯਾਦ ਹੋਏ ਸਾਡੇ ਵਿਊਅਰਸ ਨੂੰ ਕਿ 5 ਅਗਸਤ ਜਿਹੜਾ ਆ ਰਿਹਾ ਹੁਣੇ 2019 ਨੂੰ ਠੀਕ 6 ਸਾਲ ਪਹਿਲਾਂ ਹੁਣ ਤੋਂ ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਦਾ
ਸਪੈਸ਼ਲ ਸਟੇਟਸ, ਉਹਦਾ ਸੂਬੇ ਦਾ ਵਜੂਦ ਵੀ ਖਤਮ ਕਰ ਦਿੱਤਾ ਹੈ। ਇਹ ਕਿਵੇਂ ਹੋ ਸਕਦਾ ਹੈ ਕਿ ਜਿਹੜਾ ਸਭ ਤੋਂ 올ਡੈਸਟ ਪੈਂਡਿੰਗ ਇਸ਼ੂ ਹੈ ਇਨ ਦਾ ਯੂਐਨ ਸਿਕਿਉਰਿਟੀ ਕਾਉਂਸਲ, ਉਸ ਨੂੰ ਜਿਹੜੀ ਡਿਸਪਿਊਟਡ ਟੈਰੀਟਰੀ ਹੈ, ਇੱਕ ਯੂਨੀਲੈਟਰਲੀ ਇੱਕ ਮੁਲਕ ਉਸ ਦੀਆਂ ਧੱਜੀਆਂ ਉਡਾ ਦੇ ਤੇ ਅਮਰੀਕਾ ਦਾ ਪ੍ਰੈਜ਼ੀਡੈਂਟ ਜਿਹੜਾ ਉਹ ਇੱਕ ਲਫ਼ਜ਼ ਤੱਕ ਵੀ ਮੂੰਹ ਨਾ ਬੋਲੇ। ਕਿਉਂਕਿ ਇਹ ਉਹ ਪੀਰੀਅਡ ਸੀ ਜਦੋਂ ਭਾਰਤ ਦੇ ਉੱਤੇ ਔਰ ਪਿਛਲੇ 25 ਸਾਲ ਤੋਂ ਲਗਭਗ ਜਿਹੜੀ ਅਮਰੀਕਾ ਦੀ ਪਾਲਿਸੀ ਸੀ, ਇਹ ਇਕੱਲਾ ਟਰੰਪ ਦਾ ਰਸ਼ੀਆ ਦੇ ਹਵਾਲੇ ਨਾਲ ਜਾਂ ਟੈਰਿਫ ਦੇ ਹਵਾਲੇ ਨਾਲ ਨਹੀਂ, ਇਹ ਜਿਹੜੀ 25 ਸਾਲ ਦੀ ਅਮਰੀਕਾ ਦੀ ਪਾਲਿਸੀ ਸੀ ਟਿਲਟ ਟੁਵਰਡਸ ਇੰਡੀਆ, ਡੀ-ਹਾਈਫਨੇਟਿੰਗ ਵਿਦ ਪਾਕਿਸਤਾਨ, ਉਹ ਸਾਰਾ ਕੁਝ ਟਰੰਪ ਨੇ ਬਦਲ ਦਿੱਤਾ। ਕਿਉਂਕਿ 25 ਸਾਲਾਂ 'ਚ ਭਾਰਤ ਨੇ ਡਬਲ ਕ੍ਰਾਸ ਕੀਤਾ ਅਮਰੀਕਾ। ਪਹਿਲਾਂ ਤਾਂ ਉਹਦੀ ਜਿਹੜੀ ਮਿਲਟਰੀ ਕੈਪੇਬਿਲਿਟੀ ਸੀ ਉਹ 2 ਵਾਰ ਐਕਸਪੋਜ਼ ਹੋਈ, ਜ਼ਾਹਰ ਹੈ ਗਲਵਾਨ ਵੈਲੀ ਦੇ ਵੇਲੇ ਚਾਈਨਾ ਦੇ ਸਾਹਮਣੇ ਟਿਕ ਨਹੀਂ ਸਕੇ, ਔਰ ਫਿਰ ਲਗਾਤਾਰਤਾ ਨਾਲ ਜਿਹੜੀ ਉਹ ਡੋਕਲਾਮ ਹੋਏ, ਉਸ ਤੋਂ ਪਹਿਲਾਂ ਹੋਇਆ ਸੀ ਡੋਕਲਾਮ, ਪਰ ਡੈਪਚੌਂਗ ਜਾਂ ਪੈਂਗੋਂਗ, ਸੋ ਇਹਨਾਂ ਮੁੱਦਿਆਂ ਦੇ ਉੱਤੇ 4000 ਸਕੁਅਰ ਕਿਲੋਮੀਟਰ ਟੈਰੀਟਰੀ ਭਾਰਤ ਨੇ ਗਵਾਈ ਚਾਈਨਾ ਦੇ। ਔਰ ਉਹਨਾਂ ਨੇ ਦੇਖਿਆ ਕਿ ਵੀ ਇਹ ਤਾਂ ਇੰਨੀ ਹਿੰਮਤ ਵੀ ਨਹੀਂ ਕਰ ਸਕੇ ਕਿ ਇਹ ਨਾ ਲੈ ਕੇ ਕਹਿਣ ਵੀ ਚਾਈਨਾ ਐਗਰੈਸਰ ਹੈ। ਅਮਰੀਕਾ ਕਹਿ ਰਿਹਾ, ਅਮਰੀਕਾ ਦੀਆਂ ਤੁਸੀਂ ਡਿਫੈਂਸ ਦੀਆਂ ਰਿਪੋਰਟਸ ਜਾਂ ਇਹਨਾਂ ਦੀ ਸੈਨੇਟ ਕਮੇਟੀ ਦੀਆਂ ਹੀਅਰਿੰਗਸ ਦੇਖੋਗੇ, ਲੇਕਿਨ ਭਾਰਤ ਦੀ ਪਾਰਲੀਮੈਂਟ ਜਾਂ 2 ਦਿਨ ਪਹਿਲਾਂ ਮੌਨਸੂਨ ਸੈਸ਼ਨ 'ਚ ਵੀ ਕਿਰਨ ਰਿਜਿਜੂ ਜਿਹੜਾ ਕਿ ਉੱਥੋਂ ਨਾਰਥ ਈਸਟ ਨੂੰ ਰਿਪਰੈਜ਼ੈਂਟ ਕਰਦਾ ਹੈ, ਉਹ ਕਹਿੰਦਾ 1 ਇੰਚ ਜ਼ਮੀਨ ਵੀ ਸਾਡੀ 1962 ਤੋਂ ਬਾਅਦ ਚੀਨ ਨੇ ਨਹੀਂ ਲਈ। 1962 ਦੇ ਵਿੱਚ 38000 ਸਕੁਅਰ ਕਿਲੋਮੀਟਰ ਟੈਰੀਟਰੀ ਚੀਨ ਨੇ ਸਾਥੋਂ ਖੋਈ ਸੀਗੀ। ਕਹਿਣ ਦਾ ਮਤਲਬ ਇਹ ਹੈ ਵੀ ਇੰਨਾ ਵੀ ਹੌਸਲਾ ਨਹੀਂ, ਇਹਦੇ ਬਾਵਜੂਦ ਕਿ ਟਰੰਪ ਈਰਾ ਦੇ ਵਿੱਚ ਇੰਡੀਆ ਨੂੰ ਕੁਆਡ ਦਾ ਮੈਂਬਰ ਵੀ ਬਣਾਇਆ ਗਿਆ। ਜ਼ਾਹਰ ਹੈ ਕੁਆਡ ਨੂੰ ਜਿਵੇਂ ਰਸ਼ੀਆ ਨੇ ਕਿਹਾ ਸੀ ਕਿ ਇਟ ਇਜ਼ ਏਸ਼ੀਆਜ਼ ਨੈਟੋ, ਚਾਈਨਾ ਨੂੰ ਘੇਰਣ ਦੀ ਲਾਈਨ। ਫਿਰ ਦੂਸਰਾ ਪਾਰਟ ਯੂਕਰੇਨ ਦੇ ਮੁੱਦੇ ਦੇ ਉੱਤੇ, ਇਹ ਠੀਕ ਹੈ ਅਮਰੀਕਾ ਨੂੰ ਵੀ ਪਤਾ ਸੀ ਕਿ ਭਾਈ ਇਹ ਸੋਵੀਅਤ ਬਲਾਕ 'ਚ ਨੇ, ਹਥਿਆਰ ਅਜੇ ਸਾਰੇ ਇੱਕੋ ਵੇਲੇ ਨਹੀਂ ਖਰੀਦਣਗੇ, ਹੌਲੀ ਹੌਲੀ, ਕਿਉਂਕਿ ਜਿਹੜੇ ਮੁਲਕ ਜਿਨ੍ਹਾਂ ਤੋਂ ਹਥਿਆਰ ਖਰੀਦੇ ਨੇ ਉਹਨਾਂ ਦੀ ਫਿਰ ਮੇਨਟੇਨੈਂਸ ਦੇ ਲਈ ਵੀ ਉਹਨਾਂ ਮੁਲਕਾਂ ਦੀ ਲੋੜ ਹੁੰਦੀ ਹੈ। 10-15 ਸਾਲ ਬਾਅਦ ਉਹ ਸਿਵਲ ਹੋਏ, ਮਿਲਟਰੀ ਇਕਵਿਪਮੈਂਟ ਹੋਏ, ਕਿਉਂਕਿ ਭਾਰਤ 'ਚ ਤਾਂ ਸੋਵੀਅਤ ਯੂਨੀਅਨ ਪੀਰੀਅਡ ਦੇ ਹੀ ਉਹ ਜਿਹੜਾ ਤੁਹਾਡੇ ਆਇਰਨ ਸਟੀਲ ਮਿਲਸ ਹੋਣ, ਬੋਕਾਰੋ ਹੋਏ, ਦੁਰਗਾਪੁਰ ਹੋਏ, ਉਹ ਵੀ ਉਹਨਾਂ ਦਾ ਹੀ ਸੋਵੀਅਤਸ ਦਾ ਹੀ ਕੰਮ ਬਣਾਏ ਹੋਏ ਨੇ। ਤਾਂ ਮਿਲਟਰੀ ਇਕਵਿਪਮੈਂਟ ਦਾ 80% ਹੈ ਹੀ ਸੋਵੀਅਤ ਮੇਡ ਰਹੀ ਹੈ। ਹੁਣ ਥੋੜਾ ਜਿਹਾ ਇਹਨਾਂ ਨੇ ਟੁਵਰਡਸ ਅਮਰੀਕਾ ਜਾਂ ਇਜ਼ਰਾਈਲ ਲਿਆ, ਲੇਕਿਨ ਉਹਨਾਂ ਨੂੰ ਇਹ ਨਹੀਂ ਸੀ ਕਿ ਵੀ ਜਦੋਂ ਇੱਕ ਪਾਸੇ ਅਮਰੀਕਾ ਦੇ ਲਈ ਇਹ ਇੱਕ ਪ੍ਰੈਸਟੀਜ ਦਾ ਇਸ਼ੂ ਸੀ ਯੂਕਰੇਨ ਦਾ, ਕਿਉਂਕਿ ਜਿਹੜੀ ਯੂਕਰੇਨ ਪ੍ਰਤੀ ਪਾਲਿਸੀ ਅਮਰੀਕਾ ਨੇ ਬਣਾਈ, ਅੱਜ ਬੇਸ਼ੱਕ ਪ੍ਰੈਜ਼ੀਡੈਂਟ ਟਰੰਪ ਬਾਈਡਨ ਨੂੰ ਦੋਸ਼ ਦੇਣ, ਮੈਂ ਸਮਝਦਾ ਵੀ ਇਹ ਪੀਰੀਅਡ ਉਸ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਕਿ ਯੂਕਰੇਨ ਨੂੰ ਨੈਟੋ ਦੇ ਦਾ ਮੈਂਬਰ ਬਣਾਉਣ ਦੀ ਲਾਈਨ ਜਾਂ ਦੂਸਰਾ। ਲੇਕਿਨ ਜਦੋਂ ਸੈਂਕਸ਼ਨਸ ਲੱਗੀਆਂ, ਰਸ਼ੀਆ ਹਮਲਾਵਰ ਹੋਇਆ 2016 ਦੇ ਵਿੱਚ, ਉਹਨਾਂ ਨੇ ਜਿਹੜਾ ਕ੍ਰੀਮੀਆ ਲੈ ਲਿਆ, ਉਦੋਂ ਵੀ ਭਾਰਤ ਜਿਹੜਾ ਉਹਨੇ ਰਸ਼ੀਆ ਦੇ ਖਿਲਾਫ ਕੋਈ ਲਾਈਨ ਨਹੀਂ ਲਈ, ਯੂਐਨ ਦੇ ਰੈਜ਼ੋਲੂਸ਼ਨਸ ਤੋਂ ਐਬਸਟੇਨ ਕੀਤਾ। ਪਰ ਜਦੋਂ ਆਲਮੋਸਟ 3 ਸਾਲ ਪਹਿਲਾਂ ਫੈਬਰੂਰੀ ਦੇ ਵਿੱਚ ਅਟੈਕ ਕੀਤਾ ਰਸ਼ੀਆ ਨੇ, ਭਾਰਤ ਕਿਉਂਕਿ ਯੂਐਨ ਦੇ ਵਿੱਚ ਪ੍ਰੋਮੀਨੈਂਟ ਪੋਜੀਸ਼ਨ 'ਚ ਸੀ, ਉੱਥੇ ਵੀ ਕਿਤੇ ਐਬਸਟੇਨ ਕਰ ਰਿਹਾ ਹੈ, ਰਸ਼ੀਆ ਨੂੰ ਐਗਰੈਸਰ ਨਹੀਂ ਕਹਿ ਰਿਹਾ। ਪਰ ਵਰਸਟ ਜਦੋਂ ਸੈਂਕਸ਼ਨਸ ਲੱਗਦੀਆਂ ਨੇ, ਆਪਣੀ ਲੋੜ ਦੇ ਲਈ ਭਾਰਤ ਤੇਲ ਖਰੀਦਾ ਸਮਝ ਆ ਸਕਦਾ ਸੀ। ਉਹ ਭਾਰਤ ਨੂੰ ਉਹਨਾਂ ਨੇ ਜਿਹੜਾ ਉਹ ਈਵਨ 에ਅਰ ਮਿਸਲ ਡਿਫੈਂਸ ਸਿਸਟਮ ਖਰੀਦਣ ਦੇ ਲਈ ਵੀ ਐਗਜ਼ੈਂਪਸ਼ਨ ਦੇ ਦਿੱਤੀ ਸੀ, ਈਰਾਨ ਤੋਂ ਆਇਲ ਲੈਣ ਲਈ ਵੀ ਐਗਜ਼ੈਂਪਸ਼ਨ ਦੇ ਦਿੱਤੀ ਸੀ। ਲੇਕਿਨ ਭਾਰਤ ਨੇ, ਜੇ ਤੁਸੀਂ ਉਹਨਾਂ ਦੀਆਂ ਰਿਫਾਈਨਰੀਜ਼ ਦੇਖੋ, ਉਹ ਐਸਟੈਬਲਿਸ਼ ਕੀਤੀਆਂ ਜਿਹੜੀਆਂ ਸਿਰਫ ਰਸ਼ੀਅਨ ਕਰੂਡ ਆਇਲ ਨੂੰ ਪ੍ਰੋਸੈਸ ਕਰਦੀਆਂ ਸੀ, ਉਹਨੂੰ ਲਿਆ ਕੇ ਵਾਪਸ ਯੂਰਪ ਦੀ ਮਾਰਕੀਟ ਵਿੱਚ ਵੇਚਿਆ। ਨਤੀਜੇ ਦੇ ਤੌਰ ਤੇ ਰਸ਼ੀਅਨ ਇਕਨੋਮੀ ਰਾਦਰ ਪਿਛਲੇ ਸਾਲਾਂ ਨਾਲੋਂ ਵੀ ਬਲੂਮ ਹੋਈ। ਸੋ ਹੁਣ ਜਦੋਂ ਕਿ ਪ੍ਰੈਜ਼ੀਡੈਂਟ ਟਰੰਪ ਬ੍ਰਿਕਸ ਵਾਲਿਆਂ ਦੇ ਉੱਤੇ ਐਕਸਟਰਾ ਪੈਨਲਟੀ ਲਾਉਣ ਦੀ ਗੱਲ ਕਰ ਰਹੇ ਨੇ, ਕਿਉਂਕਿ ਇਸ ਦੇ ਵਿੱਚ ਚਾਈਨਾ ਦੇ ਨਾਲ ਤਾਂ ਉਹਨਾਂ ਦੀ ਨੈਗੋਸ਼ੀਏਸ਼ਨ ਚੱਲ ਰਹੀ ਹੈ, ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਵੀ ਇੱਕ ਸ਼ਾਇਦ ਕਾਰਨ ਹੋਏ ਕਿ ਭਾਰਤ ਦੀ ਯੂਜ਼ਫੁਲਨੈਸ ਉਹਨਾਂ ਦੇ ਲਈ ਕੋਈ ਹੁਣ ਨਾ ਮਿਲੀਟਰੀਲੀ ਮਾਨੇ ਰੱਖਦੀ ਹੈ। ਇਕਨੋਮੀ ਵਾਈਜ਼ ਜਿੰਨਾ ਕੁ ਰੌਲਾ ਪਾਉਂਦੇ ਨੇ, ਬਿਗ ਇਕਨੋਮੀ $3-4 ਟ੍ਰਿਲੀਅਨ ਭਾਰਤ ਦਾ, ਜੇ ਅਮਰੀਕਾ ਨਾਲ ਵੀ ਉਹਨਾਂ ਦੀ ਡੀਲ ਦੇਖੋ ਤੇ ਜਿਹੜੀ $40 ਬਿਲੀਅਨ ਦੀ ਜਿਹੜੀ ਹੈ ਉਹ ਉਹਨਾਂ ਦੀ ਚੜ੍ਹਤ ਹੈ ਭਾਰਤ ਦੀ ਜਾਂ ਡੈਫਿਸਿਟ ਹੈ ਅਮਰੀਕਾ ਦਾ, ਉਹ ਵੀ ਮੈਂ ਉਹਦੇ 8-9 ਸੈਕਟਰਸ ਦੇ ਵਿੱਚ ਦੇਖ ਰਿਹਾ ਸੀ ਜਿਹਦੇ ਵਿੱਚ ਭਾਰਤ ਦਾ ਕੁਝ ਵੀ ਨਹੀਂ ਹੈ। ਰਾਦਰ ਜਿਹੜੀਆਂ ਉਹਨਾਂ ਦੀ $7-8 ਬਿਲੀਅਨ ਦੀ ਫਾਰਮਾ ਇੰਡਸਟਰੀ ਹੈ,
ਜੈਨਰਿਕ ਮੈਡੀਸਨ ਵਾਲੀ, ਉਹਦੇ ਤੇ ਵੀ ਇੰਨੇ ਫਰਾਡ ਕੇਸਿਸ ਨੇ ਔਰ ਸਬ ਸਟੈਂਡਰਡ ਹੋਣ ਦੇ ਅਮਰੀਕਾ ਦੀਆਂ ਲੈਬੋਰਟਰੀਆਂ ਨੇ ਕੀਤੇ ਨੇ ਕਿ ਬਈ ਉਹਨਾਂ ਤੇ ਜਲਦੀ ਪਾਬੰਦੀ ਲੱਗੇ ਤਾਂ ਬਿਹਤਰ ਹੋਏਗਾ। ਸੋ ਮੈਨੂੰ ਲੱਗਦਾ ਵੀ ਕੁੱਲ ਮਿਲਾ ਕੇ ਇਸ ਵੇਲੇ ਨਵੀਂ ਗੇਮ ਦੀ ਜਿਹੜੀ ਨਵੇਂ ਰੂਲ ਸੈੱਟ ਹੋ ਰਹੇ ਨੇ, ਅਜੇ ਸ਼ਾਇਦ ਅਨਸਰਟਨਟੀ ਹੈ, ਅਗਲੇ 6 ਮਹੀਨੇ ਜਿਹੜੇ ਨੇ ਉਹ ਡਿਸਾਈਡ ਕਰ ਦੇਣਗੇ, ਕਿਉਂਕਿ ਟੈਰਿਫ ਤਾਂ ਜਿਹੜਾ ਅੱਜ ਜਿਵੇਂ ਉਹਨਾਂ ਦੀ ਸਪੋਕਸਪਰਸਨ ਨੇ ਵੀ ਐਲਾਨ ਕਰ ਦਿੱਤਾ ਬਹੁਤ ਸਾਰੇ ਮੁਲਕਾਂ ਲਈ, ਕੁਝ ਜਿਹੜੇ ਨੇ ਰਸ਼ ਬੈਕ ਕਰਨਗੇ। ਜਿਵੇਂ ਹੁਣ ਤਾਈਵਾਨ ਹੈ, ਹੁਣ ਤਾਈਵਾਨ ਇਹ ਸਮਝਦਾ ਸੀ ਭਾਰਤ ਤਾਂ ਬੁਲਵਾਕ ਹੈ ਹੀ ਸੀ, ਤਾਈਵਾਨ ਨੂੰ ਤਾਂ ਇੱਕ ਮੋਢੇ ਦੇ ਤੌਰ ਤੇ ਅਮਰੀਕਾ ਵਰਤਦਾ ਹੈ, ਪਰ ਤਾਈਵਾਨ ਨੂੰ ਬਹੁਤ ਜ਼ਿਆਦਾ ਹਥਿਆਰ ਵੀ ਵੇਚਦਾ ਹੈ। ਤਾਈਵਾਨ ਦਾ ਹਥਿਆਰ ਖਰੀਦਣ ਦਾ ਸੋਰਸ ਅਮਰੀਕਾ ਹੈ, ਲੇਕਿਨ ਤਾਈਵਾਨ ਨੂੰ ਵੀ ਸਪੇਅਰ ਨਹੀਂ ਕੀਤਾ ਗਿਆ। ਸੋ ਮੈਨੂੰ ਲੱਗਦਾ ਵੀ ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਪੀਰੀਅਡ 'ਚ ਅਮਰੀਕਾ ਸਿੱਧਾ ਚਾਈਨਾ ਦੇ ਨਾਲ, ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਵੀ ਜਿਹੜਾ ਉਹ ਸਮਿਟ ਤਾਂ ਨਹੀਂ ਹੋਏਗੀ ਚਾਈਨਾ ਨਾਲ, ਬਟ ਆਈ ਹੈਵ ਗੋਟਨ ਐਨ ਇਨਵੀਟੇਸ਼ਨ, ਆਈ ਮੇ ਵਿਜ਼ਿਟ। ਸੋ ਉਹ ਡਾਇਰੈਕਟਲੀ ਮੇ ਬੀ ਜਿਹੜਾ ਇਹਨਾਂ ਦਾ ਜਿਹੜੇ ਖਾਸ ਤੌਰ ਤੇ ਜਿਹੜੇ ਰੀਅਲ ਏਸਟੇਟ ਦੇ ਲੋਕ ਹੁੰਦੇ ਨੇ, ਕਈ ਵਾਰ ਉਹ ਵਿਚੋਲਿਆਂ ਨੂੰ ਵਿੱਚੋਂ ਕੱਢ ਦਿੰਦੇ ਨੇ, ਕਹਿੰਦੇ ਨੇ ਲੈਟ ਵੀ ਟਾਕ ਸਟ੍ਰੇਟ। ਸੋ ਮੈਨੂੰ ਲੱਗਦਾ ਕਿ ਵੀ ਔਰ ਚਾਈਨੀਜ਼ ਵੀ ਇਸ ਲਿਹਾਜ਼ ਨਾਲ ਕੋਈ ਉਹ ਮਿਲਟਰੀ ਐਕਸਪੈਂਸ਼ਨਿਸਟ ਨਹੀਂ ਹੈਗੇ, ਉਹਨਾਂ ਨੂੰ ਵੀ ਸ਼ਾਇਦ ਸੂਟ ਕਰੇ। ਔਰ ਇਸ ਵੇਲੇ ਜਿਹੜਾ ਯੂਨੀਪੋਲਰ ਵਰਲਡ ਨਹੀਂ ਰਿਹਾ, ਇਹ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਅਹਿਸਾਸ ਹੈ। ਡਾਲਰ ਨੂੰ ਵੀ ਸੇਵ ਕਰਨਾ ਸਭ ਤੋਂ ਵੱਡੀ ਗੱਲ ਹੈ, ਆਪਣਾ ਇਨਫਲੂਐਂਸ ਬਣਾਉਣਾ ਵੀ। ਔਰ ਜਿਹੜੀ ਨੀਤੀ ਪ੍ਰੈਜ਼ੀਡੈਂਟ ਟਰੰਪ ਦੀ ਖਾਸ ਤੌਰ ਤੇ ਸਭ ਨੂੰ ਇੱਕ ਵੱਡਿਓਂ ਜਿਹੜਾ ਉਹ ਚੈਲੰਜ ਕਰਨ ਦੀ ਹੈ, ਇਹ ਸ਼ਾਇਦ ਜਿਹੜੀ ਅਮਰੀਕਾ ਨੇ ਓਵਰ ਏ ਪੀਰੀਅਡ ਆਫ ਟਾਈਮ ਅੰਡਰ ਡਿਵੈਲਪਡ ਕੰਟਰੀਜ਼ ਦੀ ਮਦਦ ਕਰਕੇ ਸੌਫਟ ਪਾਵਰ ਕ੍ਰੀਏਟ ਕੀਤੀ ਸੀ, ਉਹ ਅਮਰੀਕਾ ਦਾ ਜਿਹੜਾ ਲਾਸ ਵੀ ਹੋ ਰਿਹਾ। ਸੋ ਇਹ ਸਾਰੇ ਫੈਕਟਰ ਇੱਕੋ ਵੇਲੇ ਜਿਹੜੇ ਨੇ ਇਸ ਵੇਲੇ ਆਪਸ ਦੇ ਵਿੱਚ, ਜੇ ਇਵੇਂ ਕਹੀਏ ਕਿ ਕਾਫੀ ਕੁਝ ਐਸਾ ਜਿਹੜਾ ਅਜੇ ਅਸਪਸ਼ਟ ਹੈ, ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਜੋ ਕੁਝ ਵੀ ਪਿਛਲਾ ਸੀ, ਪੋਸਟ ਸੈਕੰਡ ਵਰਲਡ ਵਾਰ 75 ਸਾਲ ਦਾ ਜੋ ਕੁਝ ਕ੍ਰੀਏਟ ਹੋਇਆ ਉਹ ਸਭ ਬਦਲਿਆ ਜਾਣ ਵਾਲਾ ਹੈ। ਇਸ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ।